ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤਿਓ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 7 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਤੇ ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ ਤਾਂ ਮੈਡੀਕੇਅਰ ਦੇ ਲਈ ਜੇ ਤੁਸੀਂ ਜਾਣਕਾਰੀ ਪ੍ਰਾਪਤ ਕਰਨੀ ਹੈ, ਪਲਾਨਸ ਦੇ ਵਿੱਚ ਕੋਈ ਤਬਦੀਲੀ ਕਰਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਹਨ। ਕਾਲ 408-272-2500। ਇਸ ਦੇ ਨਾਲ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸਪੋਰਟ ਮੋਡੈਸਟੋ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪੇਰੂ ਜਿਹੜਾ ਮੁਲਕ ਆ ਉੱਥੋਂ ਖਬਰ ਆ ਰਹੀ ਆ ਵੀ ਪੇਰੂ ਦੇ ਪ੍ਰੈਜ਼ੀਡੈਂਟ ਪੈਡਰੋ ਕੈਸਟਿਲੋ ਨੂੰ ਉੱਥੇ ਦੀ ਜਿਹੜੀ ਪਾਰਲੀਮੈਂਟ ਆ ਉਹਨਾਂ ਨੇ ਰਿਪਲੇਸ ਕਰਕੇ ਡੀਨਾ ਬੋਲੋਆਰਟੇ, ਜੋ ਫਸਟ ਲੇਡੀ ਹੋਊਗੀ ਪੇਰੂ ਦੀ ਪ੍ਰੈਜ਼ੀਡੈਂਟ, ਉਸ ਨੂੰ ਜਿਹੜਾ ਆ ਕਰ ਦਿੱਤਾ ਹੈਗਾ, ਪ੍ਰਮੋਟ ਕਰ ਦਿੱਤਾ ਹੈ। ਤੇ ਕਿਉਂਕਿ ਜੋ ਪੈਡਰੋ ਕੈਸਟਿਲੋ ਆ ਉਸ ਨੂੰ ਇੰਪੀਚ ਕੀਤਾ ਗਿਆ ਕਰਪਸ਼ਨ ਦੇ ਚਾਰਜਸ ਦੇ ਵਿੱਚ। ਐਗਜ਼ੈਕਟਲੀ ਕੁਛ ਘੰਟੇ ਪਹਿਲਾਂ ਕਰ ਦਿੱਤਾ ਗਿਆ ਕਿਉਂਕਿ ਉਹ ਕਾਂਗਰਸ ਨੂੰ ਉੱਥੇ ਦੀ ਜਿਹੜੀ ਸੀ ਉਹ ਭੰਗ ਕਰਕੇ ਇੱਕ ਐਮਰਜੈਂਸੀ ਗਵਰਨਮੈਂਟ ਡਿਕਲੇਅਰ ਕਰਨਾ ਚਾਹੁੰਦਾ ਸੀ। ਪਰ ਜੋ ਉੱਥੇ ਦੀ ਕਾਂਗਰਸ ਆ ਉਹਨਾਂ ਨੇ ਇਕੱਠੇ ਹੋ ਕੇ ਪੇਰੂ ਦੇ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਕੇ ਨਵੀਂ ਪ੍ਰੈਜ਼ੀਡੈਂਟ ਨੂੰ ਥਾਪ ਦਿੱਤਾ ਹੈਗਾ ਤੇ ਜੁਲਾਈ 26 ਤੱਕ ਉਹ ਇੱਥੇ ਹੀ ਨਵੀਂ ਪ੍ਰੈਜ਼ੀਡੈਂਟ ਰਹੇਗੀ। ਤੇ ਪੇਰੂ ਦੇ ਵਿੱਚ ਬੜਾ ਅਪਹੇਵਲ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ। ਕਹਿੰਦੇ ਵੀ 2020 ਦੇ ਵਿੱਚ 3 ਪ੍ਰੈਜ਼ੀਡੈਂਟ 5 ਦਿਨਾਂ 'ਚ ਉੱਥੇ ਚੇਂਜ ਹੋ ਗਏ ਸੀ। ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਉੱਥੇ ਮੁਲਕ ਦਾ ਬਣ ਰਿਹਾ ਹੈ। ਜਾਂ ਉਹ ਡਿਕਰੀ ਲਾਉਣਾ ਚਾਹੁੰਦਾ ਸੀ ਵੀ ਸਿਰਫ ਜੋ ਮੈਂ ਆਖਾਂ ਉਹਦੇ ਹਿਸਾਬ ਨਾਲ ਹੀ ਚੱਲੇ, ਤੇ ਇਸ ਤੋਂ ਪਹਿਲਾਂ ਵੀ ਉਹ ਉਹਨਾਂ ਨੂੰ ਭੰਗ ਕਰਦਾ, ਉਹਨਾਂ ਨੇ ਚੱਕ ਕੇ ਉਹਨੂੰ ਬਾਹਰ ਦਾ ਰਸਤਾ ਜਿਹੜਾ ਆ ਉੱਥੇ ਦਿਖਾ ਦਿੱਤਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਥਰਬਰਨਸ ਦੀ CEO ਨੂੰ ਰੀਸੈਂਟਲੀ 11 ਸਾਲਾਂ ਦੀ ਸਜ਼ਾ ਹੋਈ ਸੀ। ਹੁਣ ਉਸ ਦਾ COO ਰਮੇਸ਼ ਸਨੀ ਬਲਵਾਨੀ, ਉਸ ਨੂੰ ਵੀ ਕੈਲੀਫੋਰਨੀਆ ਦੀ ਫੈਡਰਲ ਕੋਰਟ ਨੇ ਅੱਜ ਸਜ਼ਾ ਸੁਣਾਈ ਆ। ਫਰਾਡ ਦੇ ਚਾਰਜਿਸ ਦੇ ਵਿੱਚ ਕਨਵਿਕਟ ਜਿਹੜੇ ਉਹ ਹੋ ਚੁੱਕੇ ਸੀ, ਦੋਸ਼ੀ ਸਾਬਤ ਹੋ ਚੁੱਕੇ ਸੀ। ਜਿਹੜੀ ਬਲੱਡ ਟੈਸਟਿੰਗ ਸਟਾਰਟਅਪ ਕੰਪਨੀ ਥਰੋਨਸ ਬਣਾਈ ਸੀ ਉਸ ਦੇ ਵਿੱਚ ਇਹ ਕੰਮ ਕਰਦੇ ਸੀ। ਅੱਜ ਇਸ ਨੂੰ 13 ਸਾਲਾਂ ਦੀ ਤਕਰੀਬਨ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਆ। ਥਰੋਨਸ ਦੀ ਫਾਊਂਡਰ ਐਲਿਜ਼ਾਬੈਥ ਹੋਮਸ ਦੇ ਨਾਲ ਬਲਵਾਨੀ ਰੋਮਾਂਟਿਕਲੀ ਵੀ ਕਹਿੰਦੇ ਲਿੰਕ ਜਿਹੜਾ ਉਹ ਦੱਸਿਆ ਜਾਂਦਾ ਸੀ, ਜਿਸ ਨੇ ਬਾਅਦ ਦੇ ਵਿੱਚ ਥਰੋਨਸ ਦੀ ਜਿਹੜੀ CEO ਨੇ ਐਲਿਜ਼ਾਬੈਥ ਨੇ ਬਲਵਾਨੀ ਦੇ ਉੱਤੇ ਸੈਕਸ਼ੂਅਲ ਤੇ ਇਮੋਸ਼ਨਲ ਅਬਿਊਜ਼ ਦੇ ਜਿਹੜੇ ਚਾਰਜਿਸ ਆ ਉਹ ਵੀ ਲਗਾ ਦਿੱਤੇ ਸੀ। ਬਲਵਾਨੀ ਨੇ ਉੱਥੇ ਕਹਿੰਦੇ ਆਪਰੇਸ਼ਨ ਥਰੋਨਸ ਦੇ ਵਿੱਚ ਚਲਾਇਆ ਸੀ, ਜਿਸ ਵਿੱਚ ਉਸਨੇ ਕਈ ਇਨਵੈਸਟਮੈਂਟਸ ਸਿਕਿਉਰ ਕੀਤੀਆਂ, ਜਿਸ ਦੇ ਵਿੱਚ ਰੂਪਰਟ ਮਰਡੌਕ ਦੀ ਨਿਊਜ਼ ਕਾਰਪੋਰੇਸ਼ਨ ਤੋਂ ਇਲਾਵਾ ਸਾਬਕਾ ਟਰੰਪ ਹੋਣਾ ਦੇ ਜਿਹੜੇ ਕੈਬਨਿਟ ਦੇ ਅਧਿਕਾਰੀ ਬੈਟਸੀ ਡੇਵਿਸ ਵਰਗੇ ਵੀ ਇਹਨਾਂ ਦੇ ਝਾਂਸੇ ਦੇ ਵਿੱਚ ਆਏ ਸੀਗੇ। ਸੋ ਇਹਨਾਂ ਨੇ ਕਈ ਸਾਲ ਤੱਕ ਇਨਵੈਸਟਰਸ ਨੂੰ ਝੂਠ ਜਿਹੜਾ ਆ ਉਹ ਬੋਲਦੇ ਰਹੇ ਆ। ਰਮੇਸ਼ ਸਨੀ ਬਲਵਾਨੀ ਨੂੰ ਹੁਣ 13 ਸਾਲਾਂ ਦੀ ਤਕਰੀਬਨ ਇਸ ਫਰਾਡ ਦੇ ਲਈ ਜਿਹੜੀ ਆ ਉਹ ਸਜ਼ਾ ਸੁਣਾ ਦਿੱਤੀ ਗਈ ਆ। ਜੀ ਬਿਲਕੁਲ, ਬਹੁਤ ਵੱਡਾ ਫਰਾਡ ਕੀਤਾ ਸੀ। ਸੋ ਇਹ ਵੀ ਇੰਡੀਆ ਨੂੰ ਬਿਲੋਂਗ ਕਰਦਾ ਹੈਗਾ। ਸੋ ਇਹਦੀ ਹੁਣ 13 ਤੋਂ ਲੈ ਕੇ 15 ਸਾਲ ਦੀ ਸਜ਼ਾ ਹੋਈ ਹੈ। ਆਲਰੇਡੀ 58 ਸਾਲਾਂ ਦਾ ਹੈਗਾ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਵਰਕਰਸ ਆ ਉਹਨਾਂ ਦੀ ਮਿਨੀਮਮ ਵੇਜ ਸੰਨ 2023 ਜਦੋਂ ਸ਼ੁਰੂ ਹੋਣ ਜਾ ਰਿਹਾ ਆ, ਉਹ ਇਨਕਰੀਜ਼ ਹੋਣ ਜਾ ਰਹੀ ਹੈਗੀ ਆ।
ਮਿਨੀਮਮ ਵੇਜ ਹੁਣ $15.50 ਪਰ ਆਵਰ ਹੋਊਗੀ। ਚਾਹੇ ਬਿਜ਼ਨਸ ਕਿੰਨੇ ਮਰਜ਼ੀ ਸਾਈਜ਼ ਦਾ ਹੋਵੇ, ਚਾਹੇ ਉਹਦੇ 1 EMPLOYE ਆ, 2 EMPLOYE ਆ। ਪਹਿਲਾਂ ਇਹ ਜਿਹੜੀ 25 EMPLOYE ਤੋਂ ਵੱਧ ਵਾਲਿਆਂ ਦੇ ਲਈ ਸੀ। ਸੋ ਬੇਜ ਟਰਾਂਸਪੇਰੈਂਸੀ ਬਿੱਲ ਵੀ ਇੱਕ ਨਵਾਂ ਆ ਰਿਹਾ ਹੈਗਾ, SV 1162। ਇਹ ਵਰਕਰਸ ਦੇ ਲਈ ਕਹਿੰਦੇ ਵਿਨ ਹੈਗਾ। ਇਸੇ ਤਰ੍ਹਾਂ ਫੈਮਿਲੀ ਕੇਅਰ AV 1041 ਆ ਰਿਹਾ। ਫਾਸਟ ਫੂਡ ਵਰਕਰਸ ਦੇ ਲਈ AV 257 ਬਿੱਲ ਆ ਰਿਹਾ, ਜਿਹਦੇ 'ਚ ਉਹਨਾਂ ਦੇ ਮਿਨੀਮਮ ਵੇਜ ਕਾਫੀ ਇਨਕਰੀਜ਼ ਕੀਤੇ ਗਏ ਆ। ਫਾਰਮਰਸ ਯੂਨੀਅਨਾਈਜੇਸ਼ਨ AV 2183 ਇਹ ਜਨਵਰੀ 1 ਤੋਂ ਲਾਗੂ ਹੋਊਗਾ। ਸਟੇਟ ਆਫ ਐਮਰਜੈਂਸੀ SV 1044 ਇਹ ਵੀ ਬਿੱਲ ਇੱਕ ਆ ਰਿਹਾ, ਜਿਹੜਾ ਕਿ EMPLOYER ਨੂੰ ਪ੍ਰੋਹਿਬਿਟ ਕਰਦਾ ਆ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਉਹ ਆਪਣੇ EMPLOYE ਨੂੰ ਡਿਸਿਪਲਿਨ ਨਹੀਂ ਕਰ ਸਕਦਾ ਜੇ ਉਹ ਕੰਮ ਦੇ ਉੱਤੇ ਨਹੀਂ ਆਇਆ ਹੈਗਾ। ਤੇ ਜੋ COVID-19 ਦੇ ਸੰਬੰਧ ਦੇ ਵਿੱਚ AV 2683 ਬਿੱਲ ਸੀ, ਉਸ ਨੂੰ 2024 ਤੱਕ ਐਕਸਟੈਂਡ ਕਰ ਦਿੱਤਾ ਗਿਆ ਹੈਗਾ ਆ। ਤੇ SV 960 ਬਿੱਲ ਲਾ ਇਨਫੋਰਸਮੈਂਟ ਦੇ ਸੰਬੰਧ ਦੇ ਵਿੱਚ ਇੱਕ ਨਵਾਂ ਬਿੱਲ ਆ ਰਿਹਾ, ਜਿਹਦੇ ਵਿੱਚ ਪੀਸ ਆਫੀਸਰਸ ਜੋ ਆ ਉਹ ਜਾਂ ਤਾਂ ਸਿਟੀਜ਼ਨ ਹੋਣ ਜਾਂ ਪਰਮਾਨੈਂਟਲੀ ਰੈਜ਼ੀਡੈਂਟ ਹੋਣ। ਉਹ ਇਸ ਕਰਕੇ ਉਹਨਾਂ ਨੂੰ ਜਿਹੜੀ ਜੌਬ ਆ ਉਹ ਮਿਲੂਗੀ। ਜੀ, ਅਗਲੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵਾਲਮਾਰਟ ਦੇ ਜਿਹੜੇ CEO ਡਗ ਮੈਕਮਿਲਨ, ਉਹਨਾਂ ਨੇ ਅੱਜ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਜਿਹੜੇ ਰੀਟੇਲ ਥੈਫਟ ਲਗਾਤਾਰ ਵੱਧ ਰਿਹਾ ਆ, ਉਹਦੇ ਕਰਕੇ ਵਾਲਮਾਰਟ ਦੇ ਜਿਹੜੇ ਪ੍ਰਾਈਸਿਸ ਆ ਉਹ ਵੱਧ ਸਕਦੇ ਆ। ਇੱਥੋਂ ਤੱਕ ਕਿ ਕਈ ਸਟੋਰ ਉਹਨਾਂ ਨੂੰ ਬੰਦ ਕਰਨੇ ਪੈ ਸਕਦੇ ਆ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਇਹ ਵਨ ਆਫ ਦਾ ਬਿਗੇਸਟ ਜਿਹੜੀ ਪ੍ਰੋਬਲਮਸ ਦੇ ਵਜੋਂ ਉੱਭਰ ਕੇ ਆ ਰਹੀ ਆ, ਆਰਗੇਨਾਈਜ਼ਡ ਰੀਟੇਲ ਥੈਫਟ। ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਫਰੈਂਚਾਈਜ਼ੀਜ਼ ਆ, ਸਟੋਰ ਆ, ਉਹ ਇੱਧਰ ਕੁਛ ਸ਼ਹਿਰਾਂ ਨੂੰ ਛੱਡ ਕੇ ਜਾ ਰਹੇ ਆ, ਜਾਂ ਉਹ ਆਪਣਾ ਕੰਮਕਾਜ ਬੰਦ ਕਰਕੇ ਉੱਥੋਂ ਨਿਕਲ ਰਹੇ ਹੈਗੇ ਆ। ਕਹਿੰਦੇ ਵੀ ਪ੍ਰੋਸੀਕਿਊਟਰਸ ਲਗਾਤਾਰ ਇਹਨਾਂ ਸ਼ਾਪਲਿਫਟਿੰਗ ਕ੍ਰਾਈਮਸ ਦੇ ਉੱਤੇ ਬੜੀ ਢਿੱਲੀ ਜੀ ਨਰਮ ਜਿਹੜੀ ਅਪਰੋਚ ਆ ਉਹ ਰੱਖੀ ਬੈਠੇ ਆ, ਤੇ ਜਿਹਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਇਹਨਾਂ ਕੰਪਨੀਆਂ ਨੂੰ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ। ਤੇ ਕਹਿੰਦੇ ਇਵੈਂਚੁਅਲੀ ਇਹ ਜਿਹੜੇ ਲਾ ਅਬਾਈਡਿੰਗ ਬਾਕੀ ਜਿਹੜੇ ਆਉਂਦੇ ਨੇ ਉੱਥੇ ਕਸਟਮਰ ਆ, ਉਹਨਾਂ ਨੂੰ ਝੱਲਣਾ ਜਿਹੜਾ ਉਹ ਪੈ ਸਕਦਾ ਹੈਗਾ ਆ। ਕਹਿੰਦੇ ਵੀ ਇੱਕ ਟਾਸਕ ਫੋਰਸ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਬਣਾਈ ਆ, ਸ਼ਾਪਿੰਗ ਸੈਂਟਰਸ ਦੇ ਉੱਤੇ ਆਪਣੀ ਜਿਹੜੀ ਦਸਤਕ ਆ ਉਹਨਾਂ ਨੇ ਗਸ਼ਤ ਜਿਹੜੀ ਆ ਉਹ ਵਧਾਈ ਆ ਇਸ ਹੌਲੀਡੇ ਸ਼ਾਪਿੰਗ ਸੀਜ਼ਨ ਦੇ ਵਿੱਚ, ਪਰ ਉਸ ਦੇ ਬਾਵਜੂਦ ਵੀ ਜਿਹੜੀਆਂ ਚੋਰੀਆਂ ਆ ਉਹ ਰੁਕ ਨਹੀਂ ਰਹੀਆਂ। ਉੱਦਾਂ ਕਹਿੰਦੇ ਟਾਸਕ ਫੋਰਸ ਨੂੰ ਕੁਛ ਸਕਸੈਸ ਜਿਹੜੀ ਉਹ ਮਿਲੀ ਆ। ਇਹਨਾਂ ਨੇ ਹੁਣ ਤੱਕ 26 ਮਿਲੀਅਨ ਦੀ ਮਰਚੈਂਡਾਈਜ਼ ਉਸ ਨੂੰ ਰਿਕਵਰ ਕੀਤਾ ਆ, ਪਰ 400 ਮਿਲੀਅਨ ਦਾ ਆਲਰੇਡੀ ਲਾਸਿਸ ਟਾਰਗੇਟ ਵਰਗੀ ਕੰਪਨੀ ਨੇ ਆਲਰੇਡੀ ਐਲਾਨਿਆ ਹੈਗਾ ਵੀ ਇੰਨੀਆਂ ਉਹਨਾਂ ਨੂੰ ਨੁਕਸਾਨ ਝੱਲਣਾ ਪਿਆ ਆ। ਸੋ CEO ਡਗ ਮੈਕਮਿਲਨ ਦੀ ਇਸ ਗੱਲ ਨੂੰ ਜਿਹੜੇ ਕੈਲੀਫੋਰਨੀਆ ਦੇ ਨਵੇਂ ਆ ਰਹੇ ਲਾ ਮੇਕਰਸ ਤਾਂ ਜਿਹੜੇ ਹੈਗੇ ਨੇ, ਉਹਨਾਂ ਨੂੰ ਧਿਆਨ ਦੇ ਨਾਲ ਜਿਹੜਾ ਸੁਣਨ ਦੀ ਜਿਹੜੀ ਜ਼ਰੂਰਤ ਆ ਵੀ ਆਪਾਂ ਕਿਸ ਪਾਸੇ ਵੱਲ ਨੂੰ ਚੱਲ ਰਿਹਾ ਆ। ਨਹੀਂ ਤਾਂ ਪਟੇਲ ਹੁਣਾਂ ਵਾਂਗੂ ਗੈਸ ਸਟੇਸ਼ਨ ਦੇ ਬਾਹਰ ਫਿਰ ਬੰਦੂਕਾਂ ਲੈ ਕੇ ਬੰਦੇ ਜਿਹੜੇ ਉਹ ਖਿਲਾਰਨੇ ਪੈਣਗੇ, ਤੇ ਫਿਰ ਸਾਰਿਆਂ ਨੇ ਕਹਿਣਾ ਵੀ ਇਹ ਆਪਾਂ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ ਆ। ਕੈਲੀਫੋਰਨੀਆ ਦੇ ਲਾ ਮੇਕਰਸ ਨੂੰ ਜਿਹੜੇ ਨੀਂਦ ਦੇ ਵਿੱਚ ਸੁੱਤੇ ਆ, ਉਹਨਾਂ ਨੂੰ ਜਿਹੜਾ ਇੱਥੋਂ ਉੱਠਣ ਦੀ ਜ਼ਰੂਰਤ ਹੈਗੀ ਆ। ਜੀ, ਕੈਲੀਫੋਰਨੀਆ ਦੀਆਂ ਜੇਲ੍ਹਾਂ ਨੇ ਉਹ ਫੇਲ ਹੋਈਆਂ ਆ, ਕਿਉਂਕਿ ਜਿਹੜੇ ਉਹਨਾਂ ਦੇ ਕੈਦੀ ਆ ਉਹਦੇ ਬਾਰੇ ਉਹਨਾਂ ਨੇ ਸਹੀ ਡਾਟਾ ਕੋਵਿਡ ਦੇ ਸੰਬੰਧ ਦੇ ਵਿੱਚ ਨਹੀਂ ਦਿੱਤਾ ਹੈਗਾ, ਤੇ ਨਾ ਹੀ ਜੋ ਕੋਵਿਡ ਦੇ ਨਾਲ ਬਿਮਾਰ ਹੋਏ ਸੀ ਲੋਕ, ਉਹਨਾਂ ਨੂੰ ਮੋਨੀਟਰ ਕੀਤਾ। ਤੇ ਕਹਿੰਦੇ ਵੀ ਕਈਆਂ ਨੇ ਤਾਂ ਇੱਥੋਂ ਤੱਕ ਬੌਦਰੇ ਨਹੀਂ ਕੀਤਾ ਵੀ ਜੇਲ੍ਹਾਂ ਦੇ ਵਿੱਚ ਕੀ ਹੋ ਰਿਹਾ ਹੈਗਾ ਆ। 42,000 ਦੇ ਕਰੀਬ ਕੋਵਿਡ ਦੇ ਕੇਸਿਸ ਆਇਡੈਂਟੀਫਾਈ ਹੋਏ ਹੈਗੇ ਆ, ਉਹਨਾਂ ਲੋਕਾਂ ਦੇ ਜੋ ਇਨਕਾਰਸੀਰੇਟਡ ਹੈਗੇ ਆ ਕੈਲੀਫੋਰਨੀਆ ਕਾਉਂਟੀ ਜੇਲ੍ਹ ਦੇ ਵਿੱਚ ਮਾਰਚ 2020 ਤੋਂ ਲੈ ਕੇ ਹੁਣ ਤੱਕ। 18,000 ਦੇ ਕਰੀਬ ਕੋਵਿਡ ਕੇਸਿਸ ਜੋ ਸ਼ੈਰਿਫ ਆਫਿਸ EMPLOYEES ਤੇ ਹੋਰ ਜਿਹੜੇ ਇਦਾਂ ਦੇ ਉੱਥੇ ਵਰਕਰਸ ਕੰਮ ਕਰਦੇ ਆ, ਉਹਨਾਂ ਦੇ ਕੇਸ ਆਏ ਹੈਗੇ ਆ। ਕਹਿੰਦੇ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰਿਹੈਬਲੀਟੇਸ਼ਨ ਪੈਸੇ ਇਕੱਠੇ ਕਰਨ ਦੇ ਵਿੱਚ ਤਾਂ ਲੱਗੀ ਰਹੀ ਹੈਗੀ ਆ ਜੇਲ੍ਹਾਂ ਦੀਆਂ ਤੇ ਜੋ ਉਹਨਾਂ ਦੇ ਕੈਦੀ ਹੈਗੇ ਆ ਉਹਨਾਂ ਦੀ ਕਿੱਦਾਂ ਜਿਹੜੀ ਦੇਖਭਾਲ ਕਰਨੀ ਸੀ ਤੇ ਕਿੱਦਾਂ ਉਹਨਾਂ ਦੀ ਸਹੀ ਰਿਪੋਰਟ ਕਰਨੀ ਸੀ, ਉਹਦੇ ਉੱਤੇ ਉਹਨਾਂ ਨੇ ਕੁਛ ਨਹੀਂ ਕੀਤਾ ਹੈਗਾ। ਬਹੁਤ ਸਾਰੀਆਂ ਕਾਉਂਟੀ ਦੇ ਵਿੱਚ ਵੱਡੇ ਆਊਟਬ੍ਰੇਕ ਹੋਏ ਸੀ ਪਿਛਲੇ 2 ਸਾਲਾਂ 'ਚ। ਕੰਟਰਾ ਕੋਸਟਾ, ਸੈਨ ਮਟੇਓ, ਸਨੋਮਾ, ਮੌਂਟਰੇ, ਸੈਨ ਡੀਗੋ, ਸੈਂਟਾ ਕਲਾਰਾ, ਸੈਨ ਫਰਾਂਸਿਸਕੋ, ਸੈਕਰਾਮੈਂਟੋ ਤੇ ਆਲਾਮੀਡਾ ਕਾਉਂਟੀ ਦੇ ਵਿੱਚ ਸਾਰਿਆਂ ਦੇ ਵਿੱਚ ਆਊਟਬ੍ਰੇਕ ਇਹਨਾਂ ਦੀਆਂ ਜੋ ਜੇਲ੍ਹਾਂ ਆ ਉਹਨਾਂ 'ਚ ਦੱਸੇ ਗਏ ਸੀ। 10 ਤੋਂ 20%
ਪੋਪੂਲੇਸ਼ਨ ਤਾਂ ਕਹਿੰਦੇ ਸਿੰਗਲ ਡੇ ਦੇ ਵਿੱਚ ਹੀ ਜੋ ਇਨਫੈਕਟ ਹੋਈ ਸੀਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦਾ ਪੁਲਿਸ ਡਿਟੈਕਟਿਵ ਕਹਿੰਦੇ ਵੀ ਉਹ ਗੱਡੀ ਦਾ ਚਾਲਕ ਸੀ ਜਿਹੜਾ ਬੀਤੇ ਦਿਨਾਂ ਦੇ ਵਿੱਚ ਇੱਕ ਹਾਦਸੇ ਦੇ ਵਿੱਚ ਸ਼ਾਮਲ ਹੋਇਆ। ਉਹ ਡਰਾਈਵ ਕਰ ਰਿਹਾ ਸੀ ਉਸ ਗੱਡੀ ਨੂੰ, ਜਿਹੜਾ ਇੱਕ ਹੋਰ ਗੱਡੀ ਦੇ ਵਿੱਚ ਜਾ ਟਕਰਾਈ, ਜਿਸ ਦੇ ਵਿੱਚ 2 ਭਰਾਵਾਂ ਦੀ ਮੌਤ ਹੋ ਗਈ। ਇੰਟਰਸਟੇਟ 5 ਦੇ ਉੱਤੇ ਸਟਰਵਿਲ ਰੋਡ ਦੇ ਨਜ਼ਦੀਕ ਇਹ ਦੋਨੋਂ ਭਰਾ ਜਿਹੜਾ ਗੱਡੀ ਦੇ ਬਾਹਰ ਸੀਗੇ, ਸ਼ਾਇਦ ਉਹਨਾਂ ਦੀ ਗੱਡੀ ਦੀ ਗੈਸ ਮੁੱਕੀ ਹੋਈ ਸੀ। ਪਰ ਜਿਹੜਾ ਇਹ ਸੈਕਰਾਮੈਂਟੋ ਪੁਲਿਸ ਦਾ ਡਿਟੈਕਟਿਵ ਆਪਣੀ ਅਨਮਾਰਕਡ ਫੋਰਡ ਫਿਊਜ਼ਨ ਗੱਡੀ ਦੇ ਵਿੱਚ ਜਾ ਰਿਹਾ ਸੀਗਾ। ਹੁਣ ਇਹ ਨਹੀਂ ਪਤਾ ਵੀ ਉਹ ਹਾਦਸਾ ਕੀ ਕਾਰਨਾਂ ਕਰਕੇ ਹੋਇਆ ਆ, ਪਰ ਉਸ ਦੀ ਗੱਡੀ ਜਿਹੜੀ ਆ ਇਹਨਾਂ ਭਰਾਵਾਂ ਦੇ ਵਿੱਚ ਜਾ ਟਕਰਾਈ। ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹਸਪਤਾਲ 'ਚ ਜਾ ਕੇ ਦਮ ਤੋੜ ਗਿਆ ਸੀ। ਸੈਕਰਾਮੈਂਟੋ ਕਾਉਂਟੀ ਦੇ ਕਾਰਨਰ ਆਫਿਸ ਨੇ ਇਹਨਾਂ ਦੋਨਾਂ ਭਰਾਵਾਂ ਦੀ ਸ਼ਨਾਖਤ ਕਰਦੇ ਹੋਏ ਦੱਸਿਆ ਆ ਵੀ ਇਹ ਸਿੰਮੀ ਵੈਲੀ ਦੇ ਰਹਿਣ ਵਾਲੇ ਸੀ। 33 ਸਾਲਾ ਹੁਆਨ ਕਾਰਲੋਸ ਐਨਰੀਕੇ ਰੋਡਰੀਗਜ਼ ਇੱਕ ਸੈਕਰਾਮੈਂਟੋ ਦਾ, ਤੇ 32 ਸਾਲਾਂ ਦਾ ਲਿਓਨਲ ਐਨਰੀਕੇ ਰੋਡਰੀਗਜ਼ ਸਿੰਮੀ ਵੈਲੀ ਦਾ ਸੀਗਾ। ਸੋ ਡਿਟੈਕਟਿਵ ਜਿਹੜਾ ਗੱਡੀ ਦਾ ਚਾਲਕ ਸੀਗਾ ਇਸ ਕ੍ਰੈਸ਼ ਦੇ ਦੌਰਾਨ, ਉਹ ਆਪ ਫੱਟੜ ਇਸ ਦੇ ਵਿੱਚ ਨਹੀਂ ਹੋਇਆ, ਸੱਟ ਚੋਟ ਜਿਹੜੀ ਉਹ ਨਹੀਂ ਲੱਗੀ। ਸੈਕਰਾਮੈਂਟੋ ਪੁਲਿਸ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਅਜਿਹੇ ਲੱਭਣੇ ਜਿਹੜੇ ਉਹ ਬਾਕੀ ਆ, ਤੇ ਇਹ ਕਹਿੰਦੇ ਵੀ ਇਹ ਕ੍ਰੈਸ਼ ਰੀਸੈਂਟਲੀ ਜਿਹੜਾ ਆ ਇਹ ਵਾਪਰਿਆ ਹੈਗਾ। ਸੋ ਬੜੀ ਮੰਦਭਾਗੀ ਜਿਹੜੀ ਗੱਲ ਹਰਜੋਤ ਸਿੰਘ ਜੀ ਇਹ ਹੋਈ ਆ, ਤੇ ਇੱਥੇ ਇਹ ਘਟਨਾ ਵਾਪਰੀ ਤੇ 2 ਭਰਾ ਵਿਚਾਰੇ ਜਾਨ ਗਵਾ ਬੈਠੇ ਆ, ਤੇ ਹੁਣ ਇਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਆ। ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹੀ ਦੇਖਿਆ ਜਾਣਾ ਹੈ ਵੀ ਕਿਤੇ ਉਹ ਨਸ਼ੇ ਦੇ ਹਾਲਾਤ ਦੇ ਵਿੱਚ ਕਿਤੇ ਡਿਟੈਕਟਿਵ ਤਾਂ ਨਹੀਂ ਉਹ ਚਲਾ ਰਿਹਾ ਸੀ, ਜਾਂ ਗੱਡੀ ਉਸ ਤੋਂ ਜਿਹੜੀ ਆ ਉਹ ਕੰਟਰੋਲ ਤੋਂ ਬਾਹਰ ਹੋ ਗਈ। ਸਟਾਕਟਨ ਏਰੀਏ ਦੇ ਵਿੱਚ ਕੁਝ ਜੋ ਰੈਜ਼ੀਡੈਂਟਸ ਆ 300 ਦੇ ਕਰੀਬ ਪ੍ਰਾਪਰਟੀਆਂ ਦੇ ਸਾਊਥ ਈਸਟ ਸਟਾਕਟਨ ਦੇ ਵਿੱਚ, ਉਹਨਾਂ ਨੂੰ ਇੱਕ ਅਲਰਟ ਜਾਰੀ ਕੀਤਾ ਗਿਆ ਆ ਵੀ ਜਿਹੜਾ ਪਾਣੀ ਜੇ ਤੁਸੀਂ ਪੀਣਾ ਹੈ ਆਪਣੀਆਂ ਟੂਟੀਆਂ ਦਾ ਘਰ ਦੇ ਵਿੱਚ, ਤੇ ਉਸ ਨੂੰ ਉਬਾਲ ਕੇ ਪੀਓ, ਬੋਇਲ ਕਰਕੇ ਪੀਓ। ਕੈਲੀਫੋਰਨੀਆ ਵਾਟਰ ਸਰਵਿਸ ਜੋ ਇੱਕ ਪ੍ਰਾਈਵੇਟ ਕੰਪਨੀ ਆ ਜੋ ਅੱਧੇ ਸਟਾਕਟਨ ਨੂੰ ਪਾਣੀ ਰਿਪੋਰਟ ਕਰਦੀ ਆ, ਪਾਣੀ ਦਿੰਦੀ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਇੱਕ ਜਗ੍ਹਾ ਦੇ ਉੱਤੇ ਉਹਨਾਂ ਦਾ ਜੋ ਮੇਨ ਪਾਈਪ ਸੀ ਉਹ ਲੀਕ ਹੋ ਗਿਆ, ਜਿਹਦੇ ਨਾਲ ਜੋ ਮਿੱਟੀ ਜਾਂ ਹੋਰ ਉਹਦੇ ਵਿੱਚ ਚਲਾ ਗਿਆ ਹੈਗਾ। ਸੋ ਇਸ ਕਰਕੇ ਕਹਿੰਦੇ ਲੋ ਪ੍ਰੈਸ਼ਰ ਸੀਗਾ। ਸੋ ਸਿਟੀ ਦੇ 300 ਤੋਂ ਵੱਧ ਘਰਾਂ ਵਾਲੇ ਜੋ ਮਾਲਕ ਆ ਜਿਹੜੇ ਉਹਨਾਂ ਘਰਾਂ 'ਚ ਰਹਿੰਦੇ ਆ, ਉਹਨਾਂ ਨੂੰ ਅੱਜ ਐਮਰਜੈਂਸੀ ਅਲਰਟ ਨੋਟਿਸ ਜਾਰੀ ਕੀਤਾ ਗਿਆ ਵੀ ਪਾਣੀ ਪੀਣ ਤੋਂ ਪਹਿਲਾਂ ਜੇ ਪੀਣਾ ਆ ਉਬਾਲ ਕੇ ਪੀਓ। ਜੀ, ਬਾਈਡਨ ਪ੍ਰਸ਼ਾਸਨ ਨੇ ਇੱਕ ਵਾਰੀ ਫਿਰ ਟਾਈਟਲ 42 ਐਕਸਪਲਸ਼ਨ ਪਾਲਿਸੀ ਦੇ ਉਲਟ ਜਿਹੜੀ ਰੂਲਿੰਗ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਆਈ ਸੀ, ਉਸ ਦੇ ਉਲਟ ਜਿਹੜਾ ਉਹਨਾਂ ਨੇ ਅਪੀਲ ਕਰ ਦਿੱਤੀ ਹੈ। ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਟਾਈਟਲ 42 ਐਕਸਪਲਸ਼ਨ ਪਾਲਿਸੀ ਲਿਆਂਦੀ ਗਈ ਸੀ, ਜਿਸ ਦੇ ਨਾਲ ਜਿਹੜੇ ਕਿ ਅਸਾਈਲਮ ਦੀ ਮੰਗ ਕਰ ਰਹੇ ਸੀ ਉਹਨਾਂ ਵਿੱਚੋਂ ਕਈ ਲੋਕਾਂ ਨੂੰ ਸ਼ਰਤਾਂ ਦੇ ਆਧਾਰ ਦੇ ਉੱਤੇ ਵੀ ਕੌਣ ਆ ਸਕਦਾ ਕੌਣ ਨਹੀਂ ਆ ਸਕਦਾ, ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰੁਕਣ ਦੇ ਲਈ ਆਖਿਆ ਜਿਹੜਾ ਹੋ ਗਿਆ ਸੀਗਾ। ਇਹ ਅਜੇ ਵੀ ਜਿਹੜਾ CDC ਦੇ ਟਾਈਟਲ 42 ਆਰਡਰ ਦੇ ਤਹਿਤ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਕੋਰਟ ਦੇ ਡਿਸੀਜਨ ਦੇ ਨਾਲ ਕਹਿੰਦੇ ਸਰਕਾਰ ਡਿਸਐਗਰੀ ਕਰਦੀ ਆ ਤੇ ਹੁਣ ਇਸ ਦੇ ਉਲਟ ਅਪੀਲ ਕਰ ਸਕਦੀ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਇਸ ਸਾਲ ਦੇ ਵਿੱਚ ਆਲਰੇਡੀ 1 ਮਿਲੀਅਨ ਤੋਂ ਵੱਧ ਜਿਹੜੇ ਇਮੀਗ੍ਰੈਂਟਸ ਆ, ਗ੍ਰੀਨ ਕਾਰਡ ਵਾਲੇ ਹੋਲਡਰ ਆ, ਉਹ ਹੁਣ ਸਿਟੀਜ਼ਨ ਬਣ ਚੁੱਕੇ ਨੇ। ਕਹਿੰਦੇ ਵੀ ਇਹ ਤੀਜਾ ਹਾਈਐਸਟ ਟੈਲੀ ਆ ਔਨ ਰੈਕਡ ਦੇਖੀ ਗਈ ਆ। ਸੋ ਫਿਜ਼ੀਕਲ ਈਅਰ ਜਿਹੜਾ 2022 ਦਾ ਸਮਾਪਤ ਹੋਇਆ ਆ, ਇਹ ਤੀਜੇ ਸਭ ਤੋਂ ਵੱਧ ਲੋਕਾਂ ਨੇ ਜਿਹੜਾ ਆਪਣੀ ਅਮਰੀਕਾ ਦੇ ਲਈ ਜਿਹੜੀ ਸਹੁੰ ਚੱਕੀ ਹੈਗੀ ਆ। 30 ਸਤੰਬਰ 1 ਅਕਤੂਬਰ 2021 ਤੋਂ 30 ਸਤੰਬਰ 2022 ਤੱਕ 12 ਮਹੀਨਿਆਂ ਦੇ ਵਿੱਚ 9,67,400 ਜਿਹੜੇ ਅਡਲਟ ਆ ਉਹਨਾਂ ਨੇ ਓਥ ਆਫ ਅਲੀਜੈਂਸ ਤੇ ਨੈਚੁਰਲਾਈਜੇਸ਼ਨ ਸੈਰੇਮਨੀਜ਼ ਦੇ ਵਿੱਚ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹਿੱਸਾ ਲਿਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਬਾਈਡਨ ਤੇ ਕਮਲਾ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਅੱਜ ਉਹ ਵਿਨਰਸ ਨੂੰ ਅਨਾਉਂਸ ਕਰ ਦਿੱਤਾ ਜਿਨ੍ਹਾਂ ਨੂੰ ਕੈਲੀਫੋਰਨੀਆ ਆਫਸ਼ੋਰ ਵਿੰਡ એનર્ਜੀ ਆਕਸ਼ਨ ਦੇ ਵਿੱਚ ਕੰਟਰੈਕਟ ਮਿਲੇ ਹੈਗੇ ਆ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਜੀ 757 ਮਿਲੀਅਨ ਦੇ ਕਰੀਬ ਵਿਨਿੰਗ ਬਿਡਸ ਹੋਈਆਂ ਸੀ। ਉਹਨਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਨੂੰ ਹੁਣ ਉਹਨਾਂ ਨੇ ਅਨਾਉਂਸ ਕਰ ਦਿੱਤਾ ਗਿਆ ਜਿਨ੍ਹਾਂ ਦੀਆਂ ਬਿਡਸ ਅਪਰੂਵ ਹੋਈਆਂ ਆ। RWE ਆਫਸ਼ੋਰ ਵਿੰਡ ਹੋਲਡਿੰਗਸ ਆ, ਇਹਨਾਂ ਨੂੰ 63,338 ਏਕੜ ਜੋ ਮਿਲੇ ਹੈਗੇ ਆ ਜਿੱਥੇ ਵਿੰਡ ਮਿਲਸ ਲਾਣਗੇ। ਕੈਲੀਫੋਰਨੀਆ ਨਾਰਥ ਫਲੋਟਿੰਗ LLC
ਇਹਨਾਂ ਨੂੰ 69,031 ਜੋ ਏਕੜਸ ਤੇ ਇਕਨੋਰ ਵਿੰਡ ਇਹਨਾਂ ਨੂੰ 80,062 ਤੇ ਸੈਂਟਰਲ ਕੈਲੀਫੋਰਨੀਆ ਆਫਸ਼ੋਰ ਵਿੰਡ ਇਹਨਾਂ ਨੂੰ 80,418 ਤੇ ਇਨਵੈਨਰਜੀ ਕੈਲੀਫੋਰਨੀਆ ਆਫਸ਼ੋਰ ਐਲਐਲਸੀ ਇਹਨਾਂ ਨੂੰ 80,418 ਏਕੜਸ ਮਿਲੇ ਹੈਗੇ ਆ। ਸੋ ਟੋਟਲ ਜੋ ਗਵਰਨਮੈਂਟ ਨੇ ਪੈਸੇ ਇਕੱਠੇ ਕੀਤੇ ਆ $757 ਮਿਲੀਅਨ ਇਹਨਾਂ ਤੋਂ ਇਕੱਠੇ ਕੀਤੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਇਹ ਕੈਲ ਫਾਇਰ ਨੇ $1.9 ਮਿਲੀਅਨ ਸੈਂਟਰਲ ਵੈਲੀ ਫੋਰੈਸਟਰੀ ਕਾਰਪਸ ਜਿਹੜੇ ਆ ਉਹਨਾਂ ਨੂੰ ਜਿਹੜੇ ਉਹ ਦਿੱਤੇ ਹੈਗੇ ਨੇ। ਇਹ ਗ੍ਰਾਂਟ ਜਿਹੜੀ ਉਹ ਦਿੱਤੀ ਗਈ ਆ। ਇਹ ਜਿਹੜੀ ਗ੍ਰਾਂਟ ਦੇ ਤਹਿਤ ਟ੍ਰੇਨਿੰਗ ਜਿਹੜੀ ਉਹ ਦਿੱਤੀ ਜਾਊਗੀ ਸੈਂਟਰਲ ਵੈਲੀ ਫੋਰੈਸਟਰੀ ਕਾਰਪਸ ਦੀ, ਜਿਹੜੀ ਰੀਡਲੀ ਤੇ ਮਦਰ ਲੋਡ ਏਰੀਆਜ਼ ਆ ਉਸ ਦੇ ਵਿੱਚ, ਤੇ ਨਾਲ ਹੀ ਇਹਨਾਂ ਨੂੰ ਐਕਸਪੈਂਡ ਵੀ ਹੋਰ ਕੀਤਾ ਜਾਊਗਾ। ਸੋ ਕਹਿੰਦੇ ਐਟਲੀਸਟ 85 ਜਿਹੜੇ ਸੈਂਟਰਲ ਵੈਲੀ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਫੋਰੈਸਟਰੀ ਫਿਊਲ ਮੈਨੇਜਮੈਂਟ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਮਦਰ ਲੋਡ ਏਰੀਆਜ਼ ਦੇ ਵਿੱਚ ਉਹ ਟ੍ਰੇਨਿੰਗ ਜਿਹੜੀ ਉਹ ਹੁਣ ਦਿੱਤੀ ਜਾਊਗੀ। ਹੁਣ ਤੱਕ ਕਹਿੰਦੇ ਵੀ ਕੈਲ ਫਾਇਰ ਦੇ ਮੁਤਾਬਕ ਨਵੰਬਰ 2022 ਤੱਕ 7,490 ਛੋਟੀਆਂ ਤੋਂ ਵੱਡੀਆਂ ਜਿਹੜੀਆਂ ਫਾਇਰਸ ਆ ਉਹ ਲੱਗ ਚੁੱਕੀਆਂ, ਜਿਸ ਕਰਕੇ 3,62,000 ਏਕੜ ਜਿਹੜੇ ਉਹ ਸੜ ਚੁੱਕੇ ਆ। ਸੋ ਸੈਂਟਰਲ ਵੈਲੀ ਫੋਰੈਸਟਰੀ ਕਾਰਪੋਰੇਸ਼ਨ ਇਸ ਨੂੰ ਨੋ ਕਾਸਟ ਟ੍ਰੇਨਿੰਗ ਪ੍ਰੋਗਰਾਮ ਜਿਹੜੀ ਉਹ ਦੱਸ ਰਹੀ ਆ, ਤੇ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਨਟੈਪਡ ਜਿਹੜੀ ਵਰਕਫੋਰਸ ਆ ਸੈਂਟਰਲ ਵੈਲੀ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਪ੍ਰਿਪੇਅਰ ਕੀਤਾ ਜਾਵੇ, ਤੇ ਐਸਟੀਮੇਟਡ 129 ਮਿਲੀਅਨ ਡੈਡ ਟਰੀਜ਼ ਜਿਹੜੇ ਆ ਇਹਨਾਂ ਜੰਗਲਾਂ ਦੇ ਵਿੱਚ ਇਸ ਟਾਈਮ ਹਨ, ਉਹਨਾਂ ਨੂੰ ਰਿਮੂਵ ਕਰਨ ਦੇ ਲਈ ਉਹਨਾਂ ਨੂੰ ਵੱਖ-ਵੱਖ ਜਿਹੜੀਆਂ ਟ੍ਰੇਨਿੰਗਸ ਆ ਉਹ ਦਿੱਤੀਆਂ ਜਾਣਗੀਆਂ। ਸੋ ਕਹਿੰਦੇ ਵੀ ਜੇ ਕੋਈ ਹੋਰ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਨਾ ਚਾਹੁੰਦਾ ਆ ਤਾਂ ਸੈਂਟਰਲ ਵੈਲੀ ਫੋਰੈਸਟਰੀ ਕਾਰਪਸ ਦੇ siaratree.org ਦੀ ਵੈਬਸਾਈਟ ਤੇ ਜਾ ਕੇ ਵੀ ਆਪਣੇ ਆਪ ਨੂੰ ਰਜਿਸਟਰ ਟ੍ਰੇਨਿੰਗ ਦੇ ਲਈ ਕਰਵਾ ਸਕਦੇ ਆ। ਬੇਕਰਸਫੀਲਡ ਤੋਂ ਖਬਰ ਆ ਰਹੀ ਹੈ ਵੀ ਉੱਥੇ ਇੱਕ 17 ਸਾਲਾਂ ਦਾ ਜੋ ਮਿਸਿੰਗ ਬੱਚਾ ਸੀਗਾ ਉਸ ਨੂੰ ਹੁਣ ਲੱਭ ਲਿਆ ਗਿਆ ਹੈਗਾ। ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਾਟਰਸ ਦੇ ਲਾਗਿਓਂ 17 ਸਾਲਾਂ ਦੀ ਅਨਆਇਡੈਂਟੀਫਾਈਡ, ਕਿਉਂਕਿ ਉਹਨਾਂ ਨੇ ਨਾਮ ਨਹੀਂ ਦੱਸਿਆ ਹੈਗਾ, ਅੰਡਰ ਏਜ ਆ, ਉਹ ਮਿਸਿੰਗ ਸੀਗਾ ਕੁਝ ਦਿਨਾਂ ਤੋਂ, ਤੇ ਉਸ ਨੂੰ ਅੱਜ ਪੁਲਿਸ ਨੇ ਦੱਸਿਆ ਵੀ ਸੈਨ ਲੂਇਸ ਓਬਿਸਪੋ ਏਰੀਏ ਦੇ ਵਿੱਚੋਂ ਲੱਭ ਲਿਆ ਗਿਆ ਤੇ ਉਸ ਨੂੰ ਹਸਪਤਾਲ ਜਾ ਕੇ ਮੈਡੀਕਲ ਟ੍ਰੀਟਮੈਂਟ ਦਿੱਤੀ ਜਾ ਰਹੀ ਹੈਗੀ। ਜੀ, ਸੈਨੋਜ਼ੇ ਕਹਿੰਦੇ ਅਮਰੀਕਾ ਦੀ ਸਭ ਤੋਂ ਵੱਡਾ ਸ਼ਹਿਰ ਜਿਹੜਾ ਬਣਿਆ ਜਿਨ੍ਹਾਂ ਨੇ ਮਿਨੀਮਮ ਪਾਰਕਿੰਗ ਵਾਲੀ ਰਿਕੁਆਇਰਮੈਂਟ ਆ ਉਹਨਾਂ ਨੂੰ ਹਟਾ ਦਿੱਤਾ ਆ। ਏਰੀਏ ਦੀ ਸਭ ਤੋਂ ਵੱਡੇ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਕਾਰ ਬੇਸਿਕਲੀ ਨੋ ਲੌਂਗਰ ਕਿੰਗ ਆ। ਅੱਗੇ ਬਹੁਤ ਸਾਰੀਆਂ ਜਿਹੜੀਆਂ ਜੋ ਸਿੰਘ ਜੀ ਜਦੋਂ ਕਮਰਸ਼ੀਅਲ ਬਿਲਡਿੰਗਸ ਬਣਦੀਆਂ ਜਾਂ ਜ਼ੋਨਿੰਗ ਜਿਹੜੀ ਕੀਤੀ ਜਾਂਦੀ ਉਹਦੇ ਵਿੱਚ ਮਿਨੀਮਮ ਪਾਰਕਿੰਗ ਰਿਕੁਆਇਰਮੈਂਟਸ ਉਹ ਰੱਖੀਆਂ ਜਾਂਦੀਆਂ, ਜਿਸ ਕਰਕੇ ਕੰਕਰੀਟ ਲਾਟ ਕਾਫੀ ਜ਼ਿਆਦਾ ਬਣਾਏ ਜਾਂਦੇ ਆ ਤੇ ਕਮਿਊਟਰ ਸਪਰੋਲ ਕਹਿੰਦੇ ਵੀ ਉਹ ਵੱਧਦਾ ਆ। ਕਹਿੰਦੇ ਵੀ ਸੈਂਟਾ ਕਲਾਰਾ ਨੇ ਆਪਣਾ ਇਹ ਜਿਹੜਾ ਕਹਿ ਸਕਦੇ ਆ ਵੀ ਇਸ ਨੂੰ ਅਪਡੇਟ ਕਰ ਦਿੱਤਾ ਆ, ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਅਸੀਂ ਇਹਨੂੰ ਹਿਊਮਨ ਸਕੇਲ ਦੇ ਲਈ ਤੇ ਹੋਰ ਇੱਕ ਤੁਰਨ ਫਿਰਨ ਵਾਲਿਆਂ ਦੇ ਲਈ ਬੈਟਰ ਜਿਹੜਾ ਉਹ ਬਣਾਉਣਾ ਚਾਹੁੰਦੇ ਹੈਗੇ ਆ। ਸੋ ਇਸ ਦੇ ਨਾਲ ਕੀ ਅਸਰ ਪਊਗਾ ਕਿ ਜਿਹੜੀ ਕੰਕਰੀਟ ਵਾਲੀਆਂ ਜਿਹੜੀਆਂ ਇਸ ਟਾਈਮ ਪਾਰਕਿੰਗ ਲੋਟਸ, ਦੇਖੋ ਹੁਣ ਕਾਰਾਂ ਆ ਪਾਰਕਿੰਗ ਵੀ ਜਿਹੜੀ ਉਹ ਚਾਹੀਦੀ ਹੋਊਗੀ, ਪਰ ਜੇ ਸਾਰਾ ਕੁਝ ਲਾਗੇ ਛਾਗੇ ਆ ਕਿ ਪੈਦਲ ਜਿਹੜਾ ਲੋਕ ਜਾਣਗੇ ਜਾਂ ਪਬਲਿਕ ਟਰਾਂਸਪੋਰਟ ਜਿਹੜਾ ਵਧੂਗਾ, ਇਹ ਵੀ ਨਾਲ ਦੇ ਨਾਲ ਜਿਹੜੀਆਂ ਹਰਜੋਤ ਸਿੰਘ ਜੀ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਹੋਣਗੀਆਂ। ਪਰ ਸਭ ਤੋਂ ਵੱਡਾ ਸ਼ਹਿਰ ਬਣਿਆ ਆ ਜਿਨ੍ਹਾਂ ਨੇ ਮਿਨੀਮਮ ਰਿਕੁਆਇਰਮੈਂਟਸ ਜਦੋਂ ਡਿਵੈਲਪਮੈਂਟ ਹੁੰਦੀ ਆ ਉਹ ਹਟਾ ਦਿੱਤੀਆਂ ਨੇ। ਕੈਲੀਫੋਰਨੀਆ ਦੇ ਵਿੱਚ ਇੱਕ ਨਾਰਦਰਨ ਕੈਲੀਫੋਰਨੀਆ ਚ ਟਾਊਨ ਬੜਾ ਮਸ਼ਹੂਰ ਟਾਊਨ ਹੈ ਯੂਰੇਕਾ। ਇੱਕ ਟਾਈਮ ਦੇ ਉੱਤੇ ਕਹਿੰਦੇ ਵੀ 1800s ਦੇ ਲਾਗੇ ਛਾਗੇ ਚਾਈਨੀਜ਼ ਮੂਲ ਦੇ ਲੋਕ ਮੈਜੋਰਟੀ ਚ ਹੁੰਦੇ ਸੀ ਤੇ ਉਹਨਾਂ ਦਾ ਇੱਕ ਚਾਈਨਾ ਟਾਊਨ ਹੁੰਦਾ ਸੀ। ਬਾਅਦ ਦੇ ਵਿੱਚ ਫਿਰ ਉੱਥੇ ਗੋਰਿਆਂ ਨੇ ਕੰਟਰੋਲ ਕਰਕੇ ਸਾਰੇ ਚਾਈਨੀਜ਼ ਉੱਥੋਂ ਜਿਹੜੇ ਭਜਾ ਦਿੱਤੇ, ਤੇ ਕਹਿੰਦੇ ਵੀ ਕਈ ਦਹਾਕਿਆਂ ਤੱਕ ਕੋਈ ਵੀ ਚਾਈਨੀਜ਼ ਮੂਲ ਦਾ ਜਾਂ ਏਸ਼ੀਅਨ ਅਮਰੀਕਨ ਮੂਲ ਦਾ ਬੰਦਾ ਇਹਨਾਂ ਨੇ ਜੋ ਯੂਰੇਕਾ ਸ਼ਹਿਰ ਆ ਇੱਧਰ ਸੈਂਟਾ ਰੋਜ਼ਾ ਤੋਂ ਅੱਗੇ ਜਾ ਕੇ ਉੱਥੇ ਕਿਸੇ ਨੂੰ ਬਸਣ ਨਹੀਂ ਦਿੱਤਾ। ਸੋ ਹੁਣ ਉਹਦੇ ਸੰਬੰਧ ਦੇ ਵਿੱਚ ਇੱਕ ਲਾਸ ਐਂਜਲਸ ਟਾਈਮਜ਼ ਦੀ ਜੋ ਜਰਨਲਿਸਟ ਆ ਉਹਨਾਂ ਨੇ ਇੱਕ ਸਪੈਸ਼ਲ ਡਾਕੂਮੈਂਟਰੀ ਬਣਾਈ ਆ। ਉਹ ਅੱਜ ਸ਼ਾਮ ਨੂੰ 7 ਵਜੇ ਉਹਨਾਂ ਨੇ ਆਪਣੇ LA ਟਾਈਮ ਦਾ ਜੋ YouTube ਚੈਨਲ ਆ ਸਪੈਕਟਰਮ ਨਿਊਜ਼ 1 ਤੇ ਚੈਨਲ 1 ਉਹਦੇ ਉੱਤੇ ਦਿਖਾਣੀ ਆ ਵੀ ਕਿਸ ਤਰ੍ਹਾਂ ਜੋ ਏਸ਼ੀਅਨ ਅਮਰੀਕਨ ਸੀ ਉਹਨਾਂ ਦੇ ਨਾਲ ਇਸ ਮੁਲਕ ਦੇ ਵਿੱਚ ਧੱਕਾ ਹੁੰਦਾ ਰਿਹਾ ਹੈ। ਜੀ,
ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਆ। ਜਾਣ ਤੋਂ ਪਹਿਲਾਂ ਅੱਜ ਸਟਾਕਸ ਦੇ ਜੀ ਹਾਲ ਦੱਸਦੇ ਜਾਈਏ। ਡਾਓ ਜੋਨ ਤਕਰੀਬਨ ਬਰਾਬਰ ਰਿਹਾ, 1.5 ਪੁਆਇੰਟ ਵਧਿਆ 33,598 ਤੇ ਬੰਦ ਹੋਇਆ। S&P 7 ਪੁਆਇੰਟ ਘਟਿਆ 3934 ਤੇ ਬੰਦ ਹੋਇਆ। ਨੈਸਡੈਕ 56 ਪੁਆਇੰਟ ਘਟ ਕੇ 10,958 ਤੇ ਬੰਦ ਹੋਇਆ। ਸੋਨੇ ਦਾ ਭਾਅ $1793 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ। 10 ਈਅਰ ਯੀਲਡ 3.45% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,822 ਤੇ ਇਥੀਰੀਅਮ $1226 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 24 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।